ਜੀ ਰਾਜਕਿਰਨ, ਮੈਂ ਇੱਕ ਰਾਜ ਗਿੱਲ ਹੁਣੀ ਆਪਣੇ ਫੇਸਬੁੱਕ ਦੇ ਉੱਤੇ AB5 ਦਾ ਅਪਡੇਟ ਚਾਹ ਰਹੇ ਹੈਗੇ ਆ। ਸੋ ਮੈਂ ਅੱਜ ਨਾ ਆਪਣੇ ਰੇਡੀਓ ਤੋਂ ਫਿਰ ਇੱਕ ਵਾਰੀ ਦੁਬਾਰਾ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਆ ਕਿ AB5 ਜਿਹੜਾ ਆ ਉਹਦੀ ਨਾਟ ਲਾਸਟ ਬਟ ਜਿਹੜੀ ਲੇਟੈਸਟ ਅਪੀਲ ਆ ਉਹ ਖਾਰਿਜ ਹੋ ਚੁੱਕੀ ਆ ਜੀ ਜੀ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਤੇ ਓਇਡਾ ਦੀ। ਸੋ ਇਸ ਵੇਲੇ ਉਹਨਾਂ ਨੇ ਰੀਅਪੀਲ ਨਹੀਂ ਕੀਤਾ ਤੇ 100% 99% ਚਾਂਸਸ ਹੈਗੇ ਆ ਕਿ AB5 ਇਜ਼ ਆਲਰੇਡੀ ਇਨਫੋਰਸੇਬਲ ਹੈਗਾ, ਪਰ ਹੁਣ ਜਿਹੜਾ ਆ ਉਹਦੀ ਫਾਈਟ ਦੇ ਵਿੱਚ ਕੋਈ ਵੀ ਚਾਂਸ ਨਹੀਂ ਰਹਿ ਗਿਆ ਹੈਗਾ। ਸੋ AB5 ਜਿਹੜਾ ਹੈਗਾ, ਅਸੀਂ ਬਾਰ-ਬਾਰ ਇਹ ਚੀਜ਼ ਸਮਝਾਉਂਦੇ ਹੈਗੇ ਆ ਕਿ ਓਨਰ ਆਪਰੇਟਰ ਨੂੰ ਜੇ ਉਹ ਵੱਖਰੇ ਵੱਖਰੇ ਬ੍ਰੋਕਰਸ ਦੇ ਨਾਲ ਕੰਮ ਕਰਦਾ ਹੈਗਾ, AB5 ਦਾ ਉਹਦੇ ਉੱਤੇ ਕੋਈ ਅਸਰ ਨਹੀਂ ਹੈਗਾ। ਆਈ ਡੋਂਟ ਨੋ ਆਪਾਂ ਕਿੰਨੀ ਕੁ ਵਾਰੀ ਇਹ ਚੀਜ਼ ਦੱਸਣੀ ਹੈਗੀ ਆ, ਕਿੰਨੀ ਕੁ ਵਾਰੀ ਇਹ ਗੱਲ ਕਰਨੀ ਹੈਗੀ ਆ। ਐਂਡ ਮੈਨੂੰ ਪ੍ਰੋਗਰਾਮ ਤੋਂ ਬਾਅਦ ਫਿਰ ਕਾਲਸ ਆਉਂਦੀਆਂ ਵੀ ਤੁਸੀਂ ਆਹ ਗੱਲ ਕੀਤੀ ਸੀ, ਸਾਨੂੰ ਸਮਝਾਓ। ਸਮਝਾਉਣ ਦੀ ਤਾਂ ਕੋਈ ਏਡੀ ਵੱਡੀ ਗੱਲ ਹੀ ਨਹੀਂ। ਜੇ ਤੁਸੀਂ ਵੱਖਰੇ ਵੱਖਰੇ ਬ੍ਰੋਕਰਾਂ ਦੇ ਨਾਲ ਕੰਮ ਕਰਦੇ ਆ ਤੇ ਤੁਹਾਨੂੰ AB5 ਤੁਹਾਡੇ ਤੇ ਲਾਗੂ ਨਹੀਂ ਹੁੰਦਾ। ਤੁਹਾਨੂੰ ਕੋਈ ਲੋੜ ਨਹੀਂ ਡਰਨ ਦੀ AB5 ਤੋਂ, ਨਾ ਹੀ ਤੁਹਾਨੂੰ ਕਾਰਪੋਰੇਸ਼ਨ ਬਣਾਉਣ ਦੀ ਲੋੜ ਹੈ, ਨਾ ਹੀ ਤੁਹਾਨੂੰ ਕੁਛ ਐਸਾ ਕਰਨ ਦੀ ਲੋੜ ਹੈ। ਜੇ ਤੁਸੀਂ ਟਰੱਕਿੰਗ ਕੰਪਨੀ ਹੈਗੀ ਆ ਤਾਂ ਤੁਸੀਂ ਆਪਣੇ ਲਈ ਇੰਪਲੋਈ ਹਾਇਰ ਕਰਨ ਲੱਗੇ ਆ ਜਾਂ ਓਨਰ ਆਪਰੇਟਰ ਹਾਇਰ ਕਰਨ ਲੱਗੇ ਆ, ਉੱਥੇ ਤੁਹਾਨੂੰ ਟਰੱਕਿੰਗ ਕੰਪਨੀ ਨੂੰ ਸੋਚਣਾ ਪੈਣਾ ਕਿ ਉਹ ਜਿਹੜਾ ਬੰਦਾ ਹਾਇਰ ਕਰਨ ਲੱਗੇ ਉਹਨੂੰ ਐਜ਼ ਅ ਇੰਪਲੋਈ ਪੇ ਕਰਨਾ ਜਾਂ ਐਜ਼ ਅ ਓਨਰ ਆਪਰੇਟਰ ਪੇ ਕਰਨਾ। ਠੀਕ ਆ। ਸੋ ਇਹਦੇ ਵਿੱਚ ਇਹ ਲਾਅ ਜਿਹੜਾ ਆ ਓਨਰ ਆਪਰੇਟਰ ਵਾਸਤੇ ਨਹੀਂ ਬਣਾਇਆ ਗਿਆ, ਇਹ ਇੱਕ ਕੰਪਨੀ ਵਾਸਤੇ ਬਣਾਇਆ ਗਿਆ ਜਿਹਨੇ ਕਿ ਫੈਸਲਾ ਲੈਣਾ ਕਿ ਉਹਨੇ ਜਿਹੜਾ ਬੰਦਾ ਹਾਇਰ ਕੀਤਾ ਆ ਉਹਨੂੰ ਐਜ਼ ਅ ਇੰਪਲੋਈ ਪੇ ਕਰਨਾ ਜਾਂ ਐਜ਼ ਅ ਓਨਰ ਆਪਰੇਟਰ ਪੇ ਕਰਨਾ। ਤੇ ਜਿਹੜੇ ਓਨਰ ਆਪਰੇਟਰ ਹੈਗੇ ਆ, ਜੇ ਉਹ ਇੱਕੋ ਹੀ ਟਰੱਕਿੰਗ ਕੰਪਨੀ ਦੇ ਕੋਲ ਕੰਮ ਕਰਦੇ ਹੈਗੇ ਆ ਤੇ ਉਹ ਡੈਫੀਨੇਟਲੀ ਉਹ ਜਿਹੜੇ ਆ ਉਸ ਕੰਪਨੀ ਦੇ ਇੰਪਲੋਈ ਆ। ਸੋ ਇਹ ਚੀਜ਼ ਸਿਰਫ ਇੰਨੀ ਸਮਝ ਲਓ ਕਿ ਜੇ ਤੁਸੀਂ ਵੱਖਰੇ ਵੱਖਰੇ ਬ੍ਰੋਕਰਾਂ ਨਾਲ ਕੰਮ ਕਰਦੇ ਆ ਤਾਂ AB5 ਦਾ ਤੁਹਾਡੇ ਤੇ ਕੋਈ ਅਸਰ ਨਹੀਂਗਾ। ਜੀ ਓਨਰ ਆਪਰੇਟਰ ਕਈ ਤਾਂ ਹੁਣ ਇੱਕ ਕੰਪਨੀ ਦਾ ਟਰੱਕ ਆ, ਕੰਪਨੀ ਲਈ ਕੰਮ ਕਰਦੇ, ਉਹੀ 1099 ਤੇ ਕਰਦੇ, ਉਹ ਰੋਂਗ ਆ। ਹਾਂਜੀ, ਡਰਾਈਵਰ ਨੂੰ, ਜੇ ਤੁਹਾਡਾ ਕੋਈ ਡਰਾਈਵਰ ਹੈ, ਤੁਹਾਡਾ ਕੰਪਨੀ ਦਾ ਟਰੱਕ ਹੈ, ਤੁਹਾਡੀ ਕੰਪਨੀ ਦੇ ਟਰੱਕ ਤੇ ਕੰਮ ਕਰਦਾ ਹੈ, ਡਰਾਈਵਰ ਹੈ, ਉਹਨੂੰ 1099 ਤਾਂ ਹਮੇਸ਼ਾ ਤੋਂ ਹੀ ਇਲੀਗਲ ਸੀਗਾ, ਉਹ ਦੇ ਹੀ ਨਹੀਂ ਸਕਦੇ ਸੀਗੇ। ਸੋ ਇਹ ਬੜਾ ਕਨਫਿਊਜ਼ਨ ਆਪਣੇ ਬੰਦਿਆਂ ਦੇ ਵਿੱਚ ਅਜੇ ਵੀ, ਆਈ ਡੋਂਟ ਨੋ ਕਿਉਂ ਇਹ ਕਨਫਿਊਜ਼ਨ ਤੁਰਿਆ ਜਾਂਦਾ ਆ ਕਿ ਜਿਹੜਾ ਡਰਾਈਵਰ ਹੈ ਉਹਨੂੰ ਹੁਣ AB5 ਤੋਂ ਬਾਅਦ ਆਪਾਂ ਡਰਾਈਵਰ ਨੂੰ 1099 ਨਹੀਂ ਦੇ ਸਕਦੇ, ਡਰਾਈਵਰ ਨੂੰ ਕਦੀ ਵੀ ਨਹੀਂ 1099 ਦੇ ਸਕਦੇ ਸੀਗੇ। ਪਤਾ ਨਹੀਂ ਕਿਉਂ ਏਡਾ ਕਨਫਿਊਜ਼ਨ ਹੈ ਜੀ। ਤੇ ਦੂਸਰਾ ਜਿਹੜੇ EMPLOYEES ਆ ਉਹਨਾਂ ਨੂੰ ਆਵਰਲੀ ਜਾਂ ਕੁਛ ਵੀ ਸੈਲਰੀ ਪਲੱਸ 1099 ਦਿੰਦੇ ਆ, ਉਹ ਵੀ ਮੇਕ ਸ਼ੋਰ ਕਰ ਲਓ ਆਪਣੇ ਜਿਹੜਾ ਟੈਕਸ ਵਾਲਾ, ਕਿਉਂਕਿ ਸਾਡੇ ਤਿੰਨਾਂ 'ਚ ਕੋਈ ਟੈਕਸ ਵਾਲਾ ਨਹੀਂ ਹੈਗਾ, ਉਹ ਵੀ ਮੈਨੂੰ ਲੱਗਦਾ ਰੋਂਗ ਆ। ਰਾਈਟ, ਉਹ ਭਾਜੀ ਅੰਡਰ ਰਿਪੋਰਟਿੰਗ ਆ ਜੀ। ਉਹਦੇ 'ਚ ਫਿਰ ਵਰਕਰਸ ਕੌਮ ਵਾਲੇ ਪਿੱਛੇ ਪਊਗੇ, ਫਿਰ ਹੋਰ ਪ੍ਰੋਬਲਮ ਆਊਗੀ। ਉਹ ਤਾਂ 100% ਹੈ, ਉਹ ਤਾਂ ਬਿਲਕੁਲ, ਉਹ ਤਾਂ ਸਿਰਫ ਨਕਲ ਦੇ 1 ਸਾਲ ਦਾ ਸਮਾਂ, 1 ਸਾਲ ਬਾਅਦ ਜਦੋਂ ਵਰਕਰ ਸਟਾਫ ਨੇ ਆਉਣਾ ਆ ਉਹਨੇ ਫਿਰ ਸਾਰਾ ਦੇੜ ਕੇ ਰੱਖ ਦੇਣਾ। ਸਹੀ ਗੱਲ ਹੈ ਜੀ ਜੀ, ਬਿਲਕੁਲ। ਲਖਵੀਰ ਸਿੰਘ ਪੁੱਛਦੇ ਆ ਵੀ ਸੀਰੀਅਲ ਡਰਾਈਵਰ ਨੂੰ ਆਨਲਾਈਨ ਕਿੱਦਾਂ ਹਾਇਰ ਕੀਤਾ ਜਾ ਸਕਦਾ ਹੈ? ਕਿੱਦਾਂ ਜੀ? ਆਨਲਾਈਨ ਕਮਰਸ਼ੀਅਲ ਡਰਾਈਵਰ ਨੂੰ ਕਿੱਦਾਂ ਹਾਇਰ ਹੁੰਦਾ ਆ? ਆਨਲਾਈਨ ਵੀ ਪੋਸਟਿੰਗ ਤਾਂ ਚੱਲਦੀਆਂ ਰਹਿੰਦੀਆਂ ਆ। ਬਿਲਕੁਲ, ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਨਾਪਕਾ ਦੇ ਨਾਲ, ਸਾਡੇ ਕੋਲ ਸਾਰੇ ਸੈਟਅਪ ਹੈਗੇ ਆ। ਤੁਸੀਂ ਆਨਲਾਈਨ ਕਿਵੇਂ ਹਾਇਰ ਕਰਨਾ, ਆਨਲਾਈਨ ਐਪਲੀਕੇਸ਼ਨ ਕਿਵੇਂ ਲੈਣੀ ਹੈਗੀ ਆ ਜੀ। ਸੋ ਲਖਵੀਰ ਜੀ ਗੱਲ ਕਰ ਲਿਓ, ਕੰਟੈਕਟ ਕਰ ਲਿਓ ਰਮਨ ਜੀ ਦੇ ਨਾਲ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ। ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤੀ ਵੱਲ ਨੂੰ ਵੱਧ ਰਿਹਾ ਤੇ ਆ। ਜਾਂਦੇ ਜਾਂਦੇ ਆਪਾਂ ਇਲੈਕਟ੍ਰਿਕ ਟਰੱਕਿੰਗ ਬਾਰੇ ਵੀ ਗੱਲਬਾਤ ਕਰਨੀ, ਉਹ ਵੀ ਕਾਫੀ ਅੱਜ ਕੱਲ ਨਿਊਜ਼ ਚੱਲ ਰਿਹਾ ਹੈਗਾ। ਐਂਟੀ ਇਲੈਕਟ੍ਰੀਫਿਕੇਸ਼ਨ ਟਰੱਕਿੰਗ ਲੌਬੀ ਨੇ ਇੱਕ ਕੰਸਲਟਿੰਗ ਸਟੱਡੀ ਨੂੰ ਬਾਈ ਕੀਤਾ ਹੈਗਾ। ਉਹਦੇ 'ਚ ਦੱਸਿਆ ਕੁਛ ਹੋਰ ਜਾ ਰਿਹਾ, ਹੋ ਕੁਛ ਹੋਰ ਰਿਹਾ ਹੈਗਾ। ਬਹੁਤ ਸਾਰੀਆਂ ਸਟੇਟ ਕਹਿ ਰਹੀਆਂ ਅਸੀਂ ਜਲਦੀ ਜਿਹੜਾ ਸਾਰਾ ਕੁਛ ਕਲੀਨ ਐਨਰਜੀ ਨੂੰ ਲੈ ਕੇ ਇਲੈਕਟ੍ਰਿਕ ਹੀ ਕਰਨਾ ਆ। ਇਨਫਰਾਸਟਰਕਚਰ ਹੈ ਨਹੀਂ, ਕੋਈ $1 ਟ੍ਰਿਲੀਅਨ ਕਹਿ ਰਿਹਾ, ਕਈ ਸਟੱਡੀਜ਼ ਕਹਿ ਰਹੀਆਂ ਵੀ ਨਹੀਂ ਬਹੁਤ ਘੱਟ ਖਰਚਾ ਆਉਣਾ। ਸੋ ਇਹਦੇ ਉੱਤੇ ਕੀ ਥੋੜੀ ਬਹੁਤੀ ਅਪਡੇਟ ਜ਼ਰੂਰ ਦੱਸੋ। ਅਪਡੇਟ ਜੀ ਇਹ ਆ ਕਿ ਜਿਹੜਾ ਇਲੈਕਟ੍ਰਿਕ ਟਰੱਕ ਹੈਗਾ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਬਹੁਤ ਮਹਿੰਗਾ ਵੀ ਹੈਗਾ ਤੇ ਉਹਨੂੰ ਅਜੇ ਤੱਕ ਫੁੱਲੀ ਉਹ ਸਕਸੈਸਫੁਲ ਨਹੀਂ ਹੈਗਾ ਕਿਸੇ ਢੰਗ ਦੇ ਨਾਲ ਵੀ। ਸੋ ਇਸ ਕਰਕੇ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਬੜੀ ਡਾਵਾਡੋਲ ਜੀ ਹੈਗੀ ਆ। ਜਿਹੜਾ ਹਾਈਡਰੋਜਨ ਟਰੱਕ ਹੈਗਾ ਉਹਦੇ ਤੇ ਵੀ ਡਿਸਕਸ਼ਨ ਕੱਲ੍ਹ ਚੱਲਦੀ ਸੀਗੀ ਕਿ ਉਹਦੇ ਲਈ ਵੀ ਕਾਫੀ
ਮਤਲਬ ਦਿੱਕਤਾਂ ਆਉਣੀਆਂ, ਕਿਉਂਕਿ ਨਵਾਂ ਪੂਰਾ ਇਨਫਰਾਸਟਰਕਚਰ ਬਣਾਉਣਾ ਪੈਣਾ ਆ। ਜਿਹੜਾ ਇੱਕ ਟਰੱਕ ਹੈਗਾ ਉਹਨੂੰ ਚਾਰਜ ਕਰਨ ਦੇ ਲਈ ਆਲਮੋਸਟ 50 ਤੋਂ 60 ਘਰਾਂ ਦੀ ਜਿਹੜੀ ਬਿਜਲੀ ਉਹ ਲੱਗਦੀ ਆ। ਸੋ ਆਪਣੇ ਕੋਲ ਤਾਂ ਬਿਜਲੀ ਪਹਿਲਾਂ ਹੀ ਨਹੀਂ ਹੈਗੀ, ਸੋ ਬਲੈਕ ਆਊਟ ਮਹਿੰਗੀ ਬਹੁਤ ਆ। ਚੱਲਦੇ ਆ। ਕੈਲੀਫੋਰਨੀਆ ਦੇ ਵਿੱਚ ਤਾਂ ਧੂੰਆਂ ਕੱਢਿਆ ਪਿਆ PG&E ਨੇ, ਹੁਣ ਕਿੰਨੇ ਰੇਟ ਵਧਾ ਦਿੱਤੇ ਆ। ਸੋ ਇਸ ਕਰਕੇ ਜਿਹੜੀ ਚੀਜ਼ ਆ ਇਹ ਤਾਂ ਬੜੀ ਮੁਸ਼ਕਲ ਹੈਗੀ ਆ। ਆਈ ਡੋਂਟ ਨੋ ਕਿ ਇਲੈਕਟ੍ਰਿਕ ਟਰੱਕ ਕਦੋਂ ਤੱਕ ਕਾਮਯਾਬ ਹੋਣਗੇ, ਪਰ ਜਿਹੜਾ ਇਸ ਵੇਲੇ ਧਿਆਨ ਆ ਉਹ ਸਾਰਾ ਹਾਈਡਰੋਜਨ ਵੱਲ ਆ। ਪਰ ਹਾਈਡਰੋਜਨ ਦਾ ਵੀ ਨਵਾਂ ਜਿਹੜਾ ਆ ਹਾਈਬ੍ਰਿਡ ਹੀ ਮੈਨੂੰ ਲੱਗਦਾ ਸੋਲੂਸ਼ਨ ਨਿਕਲਣਾ। ਧਿਆਨ ਨਹੀਂਗਾ ਹਾਈਬ੍ਰਿਡ ਦਾ, ਕਿਸੇ ਦਾ ਧਿਆਨ ਨਹੀਂ। ਸੋਲੂਸ਼ਨ ਉਸ ਚ ਪਿਆ ਏਦਾਂ ਲੱਗਦਾ ਜੋ ਹਾਲਾਤ ਆ ਜੀ। ਆਪਣੇ ਇੱਕ ਕਾਲਰ ਆਏ ਸੀ, ਔਨ 에ਅਰ ਤਾਂ ਨਹੀਂ ਆਏ। ਉਹ ਕਹਿੰਦੇ ਵੀ ਮੈਂ ਅਮਰੀਕਨ ਗ੍ਰੀਨ ਕਾਰਡ ਹੋਲਡ ਸੀ, ਕੈਨੇਡੀਅਨ ਸਿਟੀਜ਼ਨ ਸੀਗਾ, ਦੋਨਾਂ ਕੰਟਰੀਆਂ 'ਚ ਕੰਮ ਨਹੀਂ ਕਰ ਸਕਦਾ। ਸੋ ਉਹਨਾਂ ਨੇ ਕਾਫੀ ਹੱਦ ਤੱਕ ਦੱਸ ਹੀ ਦਿੱਤਾ ਵੀ ਇਹ ਕਿੱਦਾਂ ਜਿਹੜਾ ਉਹ ਚੱਲਦਾ ਆ। ਬਾਕੀ ਹੋਰ ਵੀ ਗਾਂ ਤੋਂ ਗਾਂ ਜਿਹੜੇ ਹੋ ਸਕਦੇ ਆ। ਓਂਕਾਰ ਸਿੰਘ ਜੀ ਇੱਕ ਵਾਰੀ ਫਿਰ ਜੁੜੇ ਆ ਜੀ। ਓਂਕਾਰ ਜੀ ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਵੀਕਐਂਡ ਤੇ ਬੈਠਣੀ ਭਾਜੀ ਰਮਨ ਭਾਜੀ ਜਾਣਦੇ ਹੋਣਗੇ ਜੀ, ਆਪਣੇ ਇੱਕ ਫਰੈਂਡ ਸੀਗੇ ਇੱਥੇ, ਉਹ ਬਿਗ ਟਰੱਕ ਦਾ ਵੀ ਟਰੱਕਾਂ ਦੀ ਫੇਸਿੰਗ ਫੂਸਿੰਗ ਕਰਦੇ ਹੁੰਦੇ ਕਿਦਾ ਮੇਕਅਪ ਵਗੈਰਾ, ਜਿੱਦਾਂ ਕਰੋਮ ਦਾ ਕੰਮ। ਜੈਗ ਮੇਰੇ ਜੀ ਕੀ ਹੋਇਆ? ਜੈਗ ਬਰਾੜ। ਮੈਂ ਕਿਹਾ ਟਰੱਕ ਫੇਅਰ 'ਚ ਗਏ ਸੀਗੇ ਜੀ, ਫੈਸਟੀਵਲ 'ਚ ਗਏ ਸੀ ਉੱਥੇ ਆਪਣੇ ਕੰਟੱਕੀ ਲਾਸਟ ਵੀਕ, ਤੇ ਉੱਥੇ ਉਹ ਆਪਣਾ ਫਰੈਂਡ ਹੀ ਸੀਗਾ 30 ਸਾਲ ਦਾ। ਮੈਂ ਕਿਹਾ ਉਹਦੀ ਉੱਥੇ ਡੈਥ ਹੋ ਗਈ ਜੀ ਆਪਣੇ। ਸਾਇਲੈਂਟ ਹਾਰਟ ਅਟੈਕ ਹੋਇਆ ਜੀ। ਸਾਇਲੈਂਟ ਹਾਰਟ ਅਟੈਕ। ਰਾਤ ਨੂੰ ਸੁੱਤਾ ਸੀਗਾ ਤਾਂ ਸਵੇਰੇ ਉੱਠਿਆ ਨਹੀਂ। ਬਹੁਤ ਹੀ ਪਿਆਰਾ ਬੱਚਾ ਸੀਗਾ, ਬਹੁਤ ਵਧੀਆ। ਹਾਂਜੀ ਜਾਣਦੇ ਹੋ ਬੱਚਾ ਸੀਗਾ, ਮੇਰੇ ਬਹੁਤ ਕਲੋਜ਼ ਸੀਗਾ। ਤੇ ਬਹੁਤ ਅਨਫੋਰਚੂਨੇਟ ਗੱਲ ਹੋਈ ਹੈਗੀ ਆ ਜਿਹੜੀ ਇਹ ਚੀਜ਼ ਹੋਈ ਹੈਗੀ ਆ। ਆਈ ਡੋਂਟ ਥਿੰਕ ਸੋ ਕਿ ਪਰਮਾਤਮਾ ਦੇ ਅੱਗੇ ਹੋਏ ਅਰਦਾਸ ਹੈ ਕਿ ਘਰਦਿਆਂ ਦੇ ਉੱਤੇ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਪਰ ਬਹੁਤ 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 ਜ਼ਿਆਦਾ ਮਾੜੀ ਗੱਲ ਹੋਈ। ਹਾਂਜੀ ਬਹੁਤ ਜ਼ਿਆਦਾ ਵਧੀਆ। ਟਰੱਕਾਂ ਦਾ ਕੰਮ ਵੀ ਬਹੁਤ, ਕਰੋਮ ਦਾ ਕੰਮ, ਲਾਈਟਾਂ ਵਗੈਰਾ ਬਹੁਤ ਵਧੀਆ ਕੰਮ ਕਰ ਦਿੰਦੇ। ਚਰਚ ਤੇ ਗੋਲਡਨ ਸਟੇਟ ਤੇ ਇਨਸਾਨ ਬਹੁਤ ਚੰਗਾ ਸੀਗਾ ਜੀ, ਬਹੁਤ ਹੀ ਜ਼ਿਆਦਾ ਚੰਗਾ ਇਨਸਾਨ ਸੀਗਾ ਜੀ। ਬਹੁਤ ਟਰੱਕਿੰਗ 'ਚ ਹਰ ਹਫ਼ਤੇ ਕੋਈ ਨਾ ਕੋਈ ਜਿਹੜੇ ਟਰੱਕਿੰਗ ਨਾਲ ਰਿਲੇਟਡ ਹੈਗੇ ਆ, ਕਿਸੇ ਨਾ ਕਿਸੇ ਦੀ ਡੈਥ ਦੀ ਖਬਰ ਆਉਂਦੀ ਰਹਿੰਦੀ ਆ। ਪਿਛਲੇ ਦਿਨਾਂ 'ਚ ਇੱਕ ਰਮਨ ਜੀ ਬਹੁਤ ਬੁਰਾ ਐਕਸੀਡੈਂਟ ਹੋਇਆ। ਇੱਕ ਮਾਰਚ 19 ਨੂੰ ਕਲੈਰੀਅਨ ਕਾਉਂਟੀ ਪੈਂਸਿਲਵੇਨੀਆ ਦੇ ਵਿੱਚ ਉੱਥੇ ਦਾ ਇੱਕ ਐਮਲਟਨ ਬ੍ਰਿਜ ਹੈਗਾ ਇੰਟਰਸਟੇਟ 80 ਦੇ ਉੱਤੇ 20 ਕਾਰਾਂ ਜਿਹੜੀਆਂ ਇਨਵੋਲਵ ਹੋਈਆਂ। ਜਿਹੜਾ ਟਰੱਕ ਡਰਾਈਵਰ ਸੀ ਉਹ ਵੀ ਅਨਫੋਰਚੂਨੇਟਲੀ ਆਪਣਾ ਪੰਜਾਬੀ ਸੀ। ਉਹ ਉਹਨਾਂ ਨੇ ਆਇਡੈਂਟੀਫਾਈ ਕੀਤਾ 35 ਸਾਲਾਂ ਦਾ ਜੋਗਾ ਸਿੰਘ, ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। 8 ਟਰੱਕ ਟ੍ਰੇਲਰ ਇਨਵੋਲਵ ਸੀ। 12 ਦੇ ਕਰੀਬ ਜਿਹੜੀਆਂ ਕਾਰਾਂ ਆ ਉਸ ਬ੍ਰਿਜ ਦੇ ਉੱਤੇ ਜਿਹੜੀਆਂ ਇਨਵੋਲਵ ਹੋਈਆਂ। ਸਨੋ ਵੀ ਪਈ ਹੋ ਸੀ। ਹੁਣ ਇਹ ਨਹੀਂ ਪਤਾ ਵੀ ਸਨੋ ਕਰਕੇ ਹੋਇਆ ਆ। ਜੇ ਤੁਸੀਂ ਪਿਕਚਰਸ ਦੇਖੋ ਸਾਰਾ ਚਿੱਟਾ ਹੋਇਆ ਆ ਉਸ ਬ੍ਰਿਜ ਦੇ ਉੱਤੇ। ਤੇ ਨੌਜਵਾਨ ਇਹ ਟਰੱਕ ਡਰਾਈਵਰ ਸੀ 35 ਸਾਲਾਂ ਦਾ ਜਿਹਦੀ ਮੌਤ ਹੋਈ ਆ। ਉਹਦਾ ਨਾਮ ਉਹਨਾਂ ਨੇ 1-2 ਦਿਨ ਪਹਿਲਾਂ ਹੀ ਰਿਲੀਜ਼ ਕੀਤਾ, ਕਿਉਂਕਿ ਜਰੂਰੀ ਸੇਮ ਡੇ ਨਹੀਂ ਰਿਲੀਜ਼ ਕਰਦੇ ਹੈਗੇ। ਹੁਣ ਇਹ ਨਹੀਂ ਪਤਾ ਵੀ ਉਹ ਜਿਹੜਾ ਡਰਾਈਵਰ ਸੀ ਕਿਹੜੀ ਸਟੇਟ ਤੋਂ ਕਿੱਥੋਂ ਸੀ, ਪਰ ਇਹ ਉਹਨਾਂ ਨੇ ਜ਼ਰੂਰ ਦੱਸਿਆ ਵੀ ਨਾਮ ਉਹਨਾਂ ਦਾ ਜੋਗਾ ਸਿੰਘ ਸੀ, 35 ਸਾਲਾਂ ਦੇ ਸੀਗੇ। ਤੇ ਇਹ ਐਕਸਪਲੋਰ ਕਲੈਰੀਅਨ ਉੱਥੇ ਜਿਹੜਾ ਇਹ ਐਕਸੀਡੈਂਟ ਹੋਇਆ ਹੈਗਾ ਜੀ। ਸੋ ਬੜੀ ਮੰਦਭਾਗੀ ਘਟਨਾਵਾਂ ਜਿਹੜੀਆਂ ਇਹ ਵਾਪਰਦੀਆਂ ਰਹਿੰਦੀਆਂ ਆ। ਇਹ ਪੇਸ਼ਾ ਬਹੁਤ ਰਿਸਕੀ ਆ, ਨੋ ਡਾਊਟ ਲੂਕਰੇਟਿਵ ਆ, ਕਮਾਈ ਵੀ ਇਸ ਦੇ ਵਿੱਚ ਸੋਹਣੀ ਹੁੰਦੀ ਆ, ਪਰ ਉਹਨਾਂ ਹੀ ਨਾਲ ਦੇ ਨਾਲ ਰਿਸਕੀ ਆ, ਸਟਰੈਸ ਆ, ਅਨੀਂਦਰਾ ਆ, ਹੋਰ ਬਹੁਤ ਕੁਛ ਇਸ ਦੇ ਨਾਲ ਜੁੜਿਆ ਆ। ਸੋ ਲੰਮਾ ਸਮਾਂ ਜੇ ਇਸ ਦੇ ਵਿੱਚ ਕੰਮ ਕਰਨਾ ਤਾਂ ਫਿਰ ਸਹਿਜ ਦੇ ਨਾਲ ਹੀ ਹੋਣਾ ਆ। ਉਹੀ ਇੱਕ ਮੋਟੋ ਬਣਾ ਕੇ, ਸਬਰ ਦੇ ਨਾਲ ਜਿਹੜਾ ਉਹ ਮੋਟੋ ਬਣਾ ਕੇ ਜਿਹੜਾ ਉਹ ਤੁਸੀਂ ਚੱਲੋ। ਜੱਕੋ ਤੱਕੀ ਇੱਕ ਦੂਜੇ ਦੇ ਵੱਲ ਦੇਖ ਕੇ ਕੰਮ ਜ਼ਿਆਦਾ ਖਿੱਚਣ ਦੀ ਨਾ ਕੋਸ਼ਿਸ਼ ਕਰੋ। ਲੌਂਗ ਟਰਮ ਜੇ ਇਹ ਕੰਮ ਕਰਨਾ ਤਾਂ ਇਹ ਇੰਡਸਟਰੀ ਜਾ ਤਾਂ ਕਿਤੇ ਨਹੀਂ ਰਹੀ, ਇਹਨੇ ਇੱਥੇ ਹੀ ਰਹਿਣਾ। ਜੇ ਤੁਸੀਂ ਇਸ ਇੰਡਸਟਰੀ 'ਚ ਰਹੋਗੇ ਤਾਂ ਹੀ ਅੱਗੇ ਤੋਂ ਅੱਗੇ ਜਿਹੜਾ ਉਹ ਵੱਧ ਸਕਦੇ ਆ। ਬਾਕੀ ਹੈਲਥ ਪ੍ਰੋਬਲਮਸ ਇਹ ਉਹ ਅਨਫੋਰਚੂਨੇਟ ਇੰਸੀਡੈਂਟ ਵਾਪਰੇ ਉਹ ਡਿਫਰੈਂਟ ਗੱਲ ਆ, ਪਰ ਆਪਾਂ ਆਪਣੇ ਪੱਧਰ ਦੇ ਉੱਤੇ ਜੋ ਕਰ ਸਕਦੇ ਆ ਆਪਣੇ ਬੈਟਰਮੈਂਟ ਦੇ ਲਈ ਲੌਂਗ ਟਰਮ ਇਸ ਦੇ ਵਿੱਚ ਜੇ ਤੁਸੀਂ ਕਰਨਾ ਚਾਹੁੰਦੇ ਆ ਤਾਂ ਐਟਲੀਸਟ ਉਹ ਵਾਲੇ ਕਦਮ ਜਿਹੜੇ ਉਹ ਜ਼ਰੂਰ ਤੁਸੀਂ ਚੁੱਕਦੇ ਰਹੋ। ਬਾਕੀ ਯੂਐਸ ਗਵਰਨਮੈਂਟ 'ਚ ਬਹੁਤ ਜੌਬਸ ਆ, ਟਰੱਕਿੰਗ ਦੇ ਵਿੱਚ ਵੀ ਬਹੁਤ ਜੌਬਸ ਆ। ਵੱਧ ਤੋਂ ਵੱਧ ਆਪਣੇ ਨੌਜਵਾਨ ਨੂੰ ਉੱਥੇ ਜੁਆਇਨ ਕਰਨਾ ਚਾਹੀਦਾ, ਕਿਉਂਕਿ ਬੈਨੀਫਿਟ ਬਹੁਤ ਆ। ਕੁਝ ਸਾਲਾਂ ਬਾਅਦ ਹੀ ਤੁਸੀਂ ਰਿਟਾਇਰਮੈਂਟ ਲੈ ਕੇ ਪੜ੍ਹਨ ਲਈ ਵੀ ਤੁਹਾਨੂੰ ਖਰਚਾ ਮਿਲਦਾ, ਘਰ ਦੇ ਲਈ ਵੀ BA ਲੋਨਸ, ਉਹ ਤੋਂ ਬਾਅਦ ਬੈਨੀਫਿਟਸ ਬਹੁਤ ਵਾਰ ਪੁਲਿਸ ਦੀ ਜੌਬਸ ਮਿਲ ਜਾਂਦੀ ਆ। ਸਾਨੂੰ ਸ਼ਾਹਬਾਜ਼ ਸਿੰਘ ਵੀ ਮਿਲੇ ਸੀ, ਉਹ ਵੀ ਥੋੜਾ ਜਿਹਾ ਡਿਸਕਸ ਕਰ ਦਿਓ।
ਜਾਂਦੇ ਹਾਂਜੀ ਬਿਲਕੁਲ ਉਹ ਵੀ ਉੱਥੇ ਟਰੱਕ ਦਾ ਹੀ ਕੰਮ ਜਿਹੜਾ ਉਹ ਕਰਦੇ ਆ ਵੱਖ-ਵੱਖ ਥਾਵਾਂ ਦੇ ਉੱਤੇ। ਬਾਹਰ ਵੀ ਚਲਾਉਣਾ ਆ, ਤੁਸੀਂ ਅੰਦਰ ਵੀ ਜਾ ਕੇ ਜਿਹੜਾ ਉਸ ਤਰੀਕੇ ਦੇ ਨਾਲ ਚਲਾ ਸਕਦੇ ਆ। ਨਾਲੇ ਉੱਥੇ ਬ੍ਰੋਕਰ ਨੇ ਥੋੜ੍ਹੀ ਰੌਲਾ ਪਾਉਣਾ ਆ ਜਾਂ ਪਿੱਛੋਂ ਕਹਿਣਾ ਵੀ ਨਹੀਂ ਖਿੱਚ ਕੇ ਲਾ ਦੇ ਜੀ, ਏਦਾਂ ਨਹੀਂ। ਉਹ ਫਿਰ ਉਹਨਾਂ ਨੇ ਉਸ ਹਿਸਾਬ ਦੇ ਨਾਲ ਹੀ ਜਿਹੜਾ ਉਹ ਸੋ ਆਪਣਾ ਚੱਲਣਾ ਹੁੰਦਾ। ਨੌਜਵਾਨ ਬੰਦਾ ਗੋਲ ਦਸਤਾਰ ਸਜਾਈ ਹੋਈ ਸੀ, ਅਮਰਧਾਰੀ ਮੁੰਡਾ ਆ, ਤੇ ਕਈ ਵਾਰ ਆਪਾਂ ਉਹਦੀ ਇੰਟਰਵਿਊ ਕੀਤੀ ਆ। ਤੁਸੀਂ ਦੇਖਿਆ ਹੋਣਾ ਪੰਜਾਬੀ ਰੇਡੀਓ USA ਦੀ ਫੇਸਬੁੱਕ YouTube ਚੈਨਲ ਤੇ ਵੀ। ਪਿਛਲੇ ਨਗਰ ਕੀਰਤਨ ਤੇ ਵੀ ਸਾਨੂੰ ਮਿਲਿਆ ਸੀ, ਬਰਾੜ ਸ਼ਾਹ ਗੁਰਦੁਆਰਾ ਸਾਹਿਬ 'ਚ ਨਗਰ ਕੀਰਤਨ ਹੋਇਆ, ਤੇ ਉਹਨਾਂ ਨੇ ਕਿਹਾ ਵੀ ਮਿਲਟਰੀ ਵਾਲੇ ਸਰਦਾਰਾਂ ਨੂੰ ਬਹੁਤ ਵੱਡੀ ਗਿਣਤੀ 'ਚ ਹਾਇਰ ਕਰ ਰਹੇ ਆ। ਸੋ ਜੇ ਕੋਈ ਜੌਬ ਲੱਭ ਰਿਹਾ ਹੈਗਾ, ਜ਼ਰੂਰ ਮਿਲਟਰੀ ਨੂੰ ਜੁਆਇਨ ਕਰਨਾ ਚਾਹੀਦਾ। ਆਪਾਂ ਉਹਨਾਂ ਦਾ ਕੰਟੈਕਟ ਵੀ ਤੁਹਾਨੂੰ ਦੇ ਦਾਂਗੇ। ਜੀ ਬਿਲਕੁਲ।